व्यूअर्स वेलकम बैक टू न्यूज़ TV 84 ब्रेक तो बाद ਅਸੀਂ ਗੱਲਬਾਤ ਕਰਾਂਗੇ ਉਸ ਸ਼ਖਸੀਅਤ ਨਾਲ ਜੋ ਤੁਹਾਨੂੰ ਮਿਲਾਨ ਜਾ ਰਹੇ ਹਾਂ। ਉਹ ਹਨ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ। ਇਹਨਾਂ ਨੇ ਕਾਨੂੰਨ ਦੀ ਲੜਾਈ ਵੀ ਲੜੀ ਹੋਈ ਹੈ ਤੇ ਇਹਨਾਂ ਨੇ ਲੰਮਾ ਵਕਤ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਹਨ। ਅੱਜ ਅਸੀਂ ਇਹਨਾਂ ਨਾਲ ਵੱਖ-ਵੱਖ ਕਰੰਟ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪਰਮਜੀਤ ਸਿੰਘ ਗਾਜ਼ੀ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਰਪ੍ਰਸਤ ਭਾਈ ਦਲਜੀਤ ਸਿੰਘ ਬਿੱਟੂ ਕਾਫੀ ਸਮੇਂ ਬਾਅਦ ਜੇਲ੍ਹ ਤੋਂ ਰਿਹਾ ਹੋ ਗਏ ਹਨ। ਸਾਡੇ ਦਰਸ਼ਕਾਂ ਨੂੰ ਇਹਨਾਂ ਤੇ ਪਾਏ ਗਏ ਝੂਠੇ ਕੇਸਾਂ ਅਤੇ ਜ਼ਮਾਨਤ ਵਿੱਚ ਪਾਈਆਂ ਰੁਕਾਵਟਾਂ ਬਾਰੇ ਵੇਰਵੇ ਦੇ ਨਾਲ ਦੱਸੋ। ਦੇਖੋ ਵੈਸੇ ਤਾਂ ਭਾਈ ਦਲਜੀਤ ਸਿੰਘ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਮਿਡ 1990s ਦੇ ਵਿੱਚ ਹੋਈ ਸੀਗੀ ਮੂਵਮੈਂਟ ਤੋਂ ਬਾਅਦ ਪਹਿਲੀ ਵਾਰ ਜੀ। 2006 ਤੋਂ ਇਹ ਜ਼ਮਾਨਤ ਦੇ ਉੱਪਰ ਆਏ ਸੀਗੇ। ਤਕਰੀਬਨ ਉਸ ਸਮੇਂ 22 ਕੇਸ ਪਾਏ ਗਏ ਸੀ ਤੇ ਉਹਨਾਂ ਦੇ ਵਿੱਚੋਂ 20 ਕੇਸ ਉਦੋਂ ਤੱਕ ਬਰੀ ਹੋ ਚੁੱਕੇ ਸੀਗੇ। ਹਾਂਜੀ। ਤਾਂ ਉਸ ਤੋਂ ਬਾਅਦ ਤੁਸੀਂ ਲਾ ਲਓ ਹਿਸਾਬ ਵੀ 2002 ਤੋਂ ਲੈ ਕੇ ਹੁਣ ਤੱਕ ਤਕਰੀਬਨ 9 ਵਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਜੀ। ਔਰ ਜਿੰਨੇ ਵੀ ਕੇਸ ਪਾਏ ਗਏ ਪਹਿਲਾਂ ਉਹ ਜ਼ਿਆਦਾਤਰ ਸੈਡੀਸ਼ਨ ਦੇ ਚਾਰਜਿਸ ਹੁੰਦੇ ਸੀ, ਦੇਸ਼ ਧਰੋਹ ਦੇ, ਜਿਨ੍ਹਾਂ ਚੋਂ ਜ਼ਿਆਦਾ ਫੇਮਸ ਜਿਹੜਾ ਸੀ ਉਹ ਬਰਨਾਲੇ ਟਰਾਈਡੈਂਟ, ਜਦੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਟਰਾਈਡੈਂਟ ਵਾਲੇ ਮਾਮਲੇ ਤੇ ਉਦੋਂ ਪਾਇਆ ਗਿਆ ਸੀ। ਉਸ ਸਮੇਤ ਸਾਰੇ ਕੇਸ ਜਿਹੜੇ ਆ ਉਹ ਬਰੀ ਹੋਏ ਨੇ। ਕੁਛ ਅਕਾਲ ਤਖਤ ਸਾਹਿਬ ਦੇ ਉੱਪਰ 6 ਜੂਨ ਦੇ ਉੱਪਰ ਹਾਜ਼ਰੀ ਭਰਨ ਦੇ ਉੱਪਰ ਕੇਸ ਸੀਗੇ ਦੇਸ਼ ਧਰੋਹ ਦੇ, ਉਹ ਸਭ ਬਰੀ ਹੋਏ ਨੇ। ਹਾਂਜੀ। ਹੁਣ 2009 ਤੋਂ ਬਾਅਦ ਤਕਰੀਬਨ 2009 ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 2012 ਤੱਕ ਜੇਲ੍ਹ ਦੇ ਵਿੱਚ ਰਹੇ ਨੇ। ਉਸ ਤੋਂ ਬਾਅਦ ਕੁਛ ਮਹੀਨੇ ਬਾਹਰ ਰਹੇ ਤਾਂ ਫਿਰ ਦੁਬਾਰਾ ਗ੍ਰਿਫਤਾਰੀ ਹੋ ਗਈ ਜੀ। ਔਰ ਹੁਣ ਜਿਹੜੇ ਜ਼ਿਆਦਾਤਰ ਮਾਮਲੇ ਇਹਨਾਂ ਉੱਪਰ ਦਰਜ ਕੀਤੇ ਜਾ ਰਹੇ ਉਹ ਅਨਲੌਫੁਲ ਐਕਟੀਵਿਟੀਜ਼ ਐਕਟ ਦੇ ਤਹਿਤ ਕੀਤੇ ਜਾ ਰਹੇ ਆ, ਜਿਹੜਾ ਕਿ ਇੱਕ ਟਾਡਾ ਪੋਟਾ ਦਾ ਹੀ ਨਵਾਂ ਰੂਪ ਹੈ, ਪਰਦਾਪੋਸ਼ ਰੂਪ ਆਪਾਂ ਉਹਨੂੰ ਕਹਿ ਸਕਦੇ ਹਾਂ। ਔਰ ਉਹਦੇ ਤਹਿਤ ਜ਼ਿਆਦਾਤਰ ਜਿਹੜਾ ਜੁਡੀਸ਼ਰੀ ਦਾ ਰਵੱਈਆ ਉਹ ਬਹੁਤ ਨਕਾਰਾਤਮਕ ਹੁੰਦਾ ਕਿ ਜਦੋਂ ਵੀ ਕਿਸੇ ਵਿਅਕਤੀ ਦੇ ਉੱਪਰ ਅਨਲੌਫੁਲ ਐਕਟੀਵਿਟੀਜ਼ ਐਕਟ ਦਾ ਕੇਸ ਲੱਗਾ ਤਾਂ ਹੇਠਲੀ ਅਦਾਲਤ ਤੁਹਾਨੂੰ ਵੈਸੇ ਹੀ ਜ਼ਮਾਨਤ ਨਹੀਂ ਦਿੰਦੀ ਜੀ। ਹਾਈ ਕੋਰਟ ਦੇ ਵਿੱਚ ਵੀ ਕਿਉਂਕਿ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਇਹਨਾਂ ਦੀ ਰਿਹਾਈ ਹੋਵੇ ਤਾਂ ਉਹ ਜਾਣ ਬੁੱਝ ਕੇ ਇਹਨੂੰ ਡਿਲੇ ਕਰਨ ਦੀ ਕੋਸ਼ਿਸ਼ ਕਰਦੇ। ਜਿਸ ਤਰ੍ਹਾਂ ਇੱਕ ਥੋੜੇ ਸ਼ਬਦਾਂ 'ਚ ਆਪਾਂ ਗੱਲ ਕਰਨੀ ਹੋਵੇ ਤੇ ਗੱਲ ਨੂੰ ਸਮਝਣਾ ਹੋਵੇ ਜੀ ਕਿ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਦੇ ਖਿਲਾਫ ਜਿਹੜੇ ਸਬੂਤ ਨੇ ਉਹਨਾਂ ਸਬੂਤਾਂ ਸੰਬੰਧੀ ਪੰਜਾਬ ਗਵਰਨਮੈਂਟ ਇੱਕ ਐਫੀਡੇਵਿਟ ਦੇ ਕੇ ਕੋਰਟ ਨੂੰ ਜਾਣਕਾਰੀ ਦੇਵੇ ਕਿ ਇਹਨਾਂ ਦੇ ਖਿਲਾਫ ਕੀ ਸਬੂਤ ਨੇ ਜੀ। ਤਾਂ ਸਰਕਾਰੀ ਵਕੀਲ ਸਾਹਿਬਾਨ ਨੇ ਕੀਤਾ ਕਿ ਜਿੰਨੇ ਦੋਸ਼ ਲਗਾਏ ਹੋਏ ਸੀ ਉਹ ਸਾਰੇ ਦੋਸ਼ਾਂ ਦਾ ਐਫੀਡੇਵਿਟ ਬਣਾ ਕੇ ਕੋਰਟ ਦੇ ਵਿੱਚ ਦੇ ਦਿੱਤਾ। ਹਾਂਜੀ। ਤਾਂ ਜੱਜ ਵੀ ਹੈਰਾਨ, ਉਹ ਕਹਿੰਦਾ ਬਾਈ ਇਹ ਤਾਂ ਸਾਰੇ ਇਹਦੇ ਵਿੱਚ ਸਬੂਤ ਕਿੱਥੇ ਆ ਜੀ, ਤੁਸੀਂ ਜਿੰਨੀਆਂ ਐਲੀਗੇਸ਼ਨਾਂ ਨੇ ਦੋਸ਼ ਨੇ ਉਹਦਾ ਹੀ ਐਫੀਡੇਵਿਟ ਬਣਾ ਕੇ ਦੇ ਰਹੇ ਹੋ। ਉਹ ਕਹਿੰਦੇ ਜੀ ਅਸੀਂ ਦੁਬਾਰਾ ਬਣਾ ਦਿੰਦੇ ਹਾਂ। ਹਾਂਜੀ। ਉਹਦੇ ਨਾਲ 2-2.5 ਮਹੀਨੇ ਜਿਹੜਾ ਪ੍ਰੋਸੀਜਰ ਆ ਉਹ ਡਿਲੇ ਹੋ ਗਿਆ। ਦੁਬਾਰਾ ਫਿਰ ਉਹਨਾਂ ਨੇ ਟਾਈਮ ਲੈ ਲਿਆ ਜੀ। ਇਸ ਤਰ੍ਹਾਂ ਛੋਟੀਆਂ ਗੱਲਾਂ ਜਾਂ ਕਾਨੂੰਨੀ ਪ੍ਰਕਿਰਿਆਵਾਂ ਜਿਹੜੀਆਂ ਉਹਨਾਂ ਦਾ ਸਹਾਰਾ ਲੈ ਕੇ ਵੱਧ ਤੋਂ ਵੱਧ ਸਮਾਂ ਇਹਨਾਂ ਨੂੰ ਡੱਕੇ ਰੱਖਣ ਦੀ ਕੋਸ਼ਿਸ਼ ਪੰਜਾਬ ਗਵਰਨਮੈਂਟ ਦੇ ਵੱਲੋਂ ਕੀਤੀ ਗਈ ਜੀ। ਬਿਲਕੁਲ। ਤੇ ਪਰ ਕਿਉਂਕਿ ਜਿਹੜੇ ਕੇਸ ਨੇ ਉਹ ਬਿਲਕੁਲ ਨਿਰ ਆਧਾਰ ਨੇ, ਕੋਈ ਉਹਨਾਂ ਦਾ ਆਧਾਰ ਨਹੀਂ ਬਣਦਾ। ਸਬੂਤ ਉਹਦੇ ਵਿੱਚ ਇਹ ਦਿੱਤਾ ਜਾ ਰਿਹਾ ਕਿ ਜਿਹੜੇ ਸਿੰਘ ਖਾੜਕੂ ਮੂਵਮੈਂਟ ਦੇ ਦੌਰਾਨ ਸ਼ਹੀਦ ਹੋਏ ਨੇ ਇਹ ਉਹਨਾਂ ਦੇ ਭੋਗਾਂ ਦੇ ਉੱਪਰ ਜਾ ਕੇ ਹਾਜ਼ਰੀ ਲਵਾਉਂਦੇ ਆ। ਹਾਂਜੀ। ਤਾਂ ਉਹ ਜੱਜ ਦੇ ਵੱਲੋਂ ਵੀ ਇਹ ਪੁੱਛਿਆ ਗਿਆ ਕਿ ਕੀ ਪੰਜਾਬ ਗਵਰਨਮੈਂਟ ਨੇ ਜਾਂ ਇੰਡੀਆ ਗਵਰਨਮੈਂਟ ਨੇ ਇਸ ਤਰ੍ਹਾਂ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਭੋਗਾਂ ਦੇ ਉੱਪਰ ਜਾਣਾ ਮਨਾ ਕੀਤਾ ਹੋਇਆ? ਕਹਿੰਦੇ ਜੀ ਮਨਾ ਤਾਂ ਨਹੀਂ ਕੀਤਾ ਹੋਇਆ, ਬੈਨ ਨਹੀਂ ਲਾਇਆ ਹੋਇਆ। ਹਾਂਜੀ। ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਫਿਰ ਵੀ ਇਹ ਪਰਿਵਾਰਾਂ ਦੀ ਮਦਦ ਕਰਦੇ ਨੇ ਜਿਹੜੇ ਮੂਵਮੈਂਟ ਦੇ ਦੌਰਾਨ ਸਿੰਘ ਸ਼ਹੀਦ ਹੋਏ, ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਭਰਦੇ ਨੇ ਜਾਂ ਕਿਸੇ ਬਜ਼ੁਰਗ ਨੂੰ ਕੋਈ ਡਾਕਟਰੀ ਸਹਾਇਤਾ ਦੀ ਜ਼ਰੂਰਤ ਆ ਉਹਨਾਂ ਦੀ ਡਾਕਟਰੀ ਸਹਾਇਤਾ ਦੇ ਵਿੱਚ ਮਦਦ ਕਰਦੇ ਆ। ਤਾਂ ਜਦੋਂ ਜੱਜ ਨੇ ਇਹ ਸਵਾਲ ਪੁੱਛਿਆ ਕਿ ਕੀ ਗਵਰਨਮੈਂਟ ਨੇ ਬੈਨ ਕੀਤਾ ਹੋਇਆ, ਕਹਿੰਦੇ ਜੀ ਬੈਨ ਤਾਂ ਨਹੀਂ ਕੀਤਾ ਹੋਇਆ, ਵੈਸੇ ਕਹਿੰਦੇ ਇਹਦੇ ਨਾਲ ਦੇਸ਼ ਨੂੰ ਬਹੁਤ ਖਤਰਾ ਖੜਾ ਹੋ ਜਾਂਦਾ। ਹਾਂਜੀ। ਇਸ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਇਸ ਤਰ੍ਹਾਂ ਦੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਲਗਾਤਾਰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹਦੇ ਪਿੱਛੇ ਮੈਂ ਸਮਝਦਾ ਮੁੱਖ ਕਾਰਨ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਿੱਖ ਵਿਚਾਰਧਾਰਾ ਆ ਜਾਂ ਸਿੱਖ ਜੁਝਾਰੂ ਵਿਚਾਰਧਾਰਾ ਆ ਜੀ, ਜਿਹੜੀ ਸਿੱਖ ਹਿੱਤਾਂ ਦੀ ਜਾਂ ਹੱਕਾਂ ਦੀ ਨੁਮਾਇੰਦਗੀ ਕਰਦੀ ਹੈ ਉਹਨੂੰ ਉਹ ਲੋਕਾਂ ਦੇ ਵਿੱਚ ਵਿਚਰਨ ਦਾ ਸਮਾਂ ਨਹੀਂ ਦੇਣਾ ਚਾਹੁੰਦੇ ਜੀ। ਬਿਲਕੁਲ।
ਜੀ ਹਾਂਜੀ। ਤੇ ਵੀਰ ਸਾਲੇ ਬੜੀ ਖੁਸ਼ੀ ਦੀ ਗੱਲ ਹੈ ਕਿ ਐਲੀਸੇ ਝੂਠੇ ਕੇਸਾਂ ਚੋਂ ਬਾਹਰ ਤਾਂ ਨਿਕਲੇ ਹਨ। ਤੇ ਵੀਰ ਜੀ ਹੁਣ ਇਸ ਤਰ੍ਹਾਂ ਕਰੰਟ ਸਿੱਖ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀ ਹਿੰਦੂ ਮਿਥਿਹਾਸਿਕ ਦੇਵਤੇ ਵਿਸ਼ਵਕਰਮਾ ਪੂਜਾ ਕੀਤੀ, ਜਿਸ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਹਰ ਸ਼ਹਿਰ ਵਿੱਚ 3000 ਪ੍ਰਵਾਸੀ ਮਜ਼ਦੂਰਾਂ ਨੂੰ ਘਰ ਬਣਾ ਕੇ ਦੇਵੇਗੀ, ਰਾਸ਼ਨ ਕਾਰਡ ਬਣਾਏਗੀ, ਵੋਟਰ ਕਾਰਡ ਬਣਾਏਗੀ, ਉਹਨਾਂ ਦੀਆਂ ਹੀ ਕਾਲੋਨੀਜ਼ ਦੇ ਵਿੱਚ ਜਾ ਕੇ ਉਹਨਾਂ ਨੂੰ ਦਾਲ ਆਟਾ ਸਕੀਮ ਦੇ ਵਿੱਚ ਵੀ ਸ਼ਾਮਿਲ ਕਰੇਗੀ। ਇਸ ਸਭ ਬਾਰੇ ਤੁਹਾਡੇ ਕੀ ਵਿਚਾਰ ਨੇ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ, ਪੰਜਾਬ ਗਵਰਨਮੈਂਟ ਇਸ ਵਕਤ ਜਿਹੜਾ ਅਕਾਲੀ ਦਲ ਸੋ ਕਾਲਡ ਹੈਗਾ ਆ ਜੀ, ਬਾਦਲ ਦਲ ਆਪਾਂ ਉਹਨੂੰ ਕਹਿ ਸਕਦੇ ਆ, ਹਾਂਜੀ, ਉਹਨਾਂ ਦੇ ਵੱਲੋਂ ਇਸ ਤਰ੍ਹਾਂ ਜਿੰਨੇ ਵੀ ਛੋਟੇ-ਛੋਟੇ ਹਿੱਸੇ ਹੈਗੇ ਨੇ ਜਿਹੜੇ VOTING ਦੇ ਵਿੱਚ ਪ੍ਰਭਾਵ ਰੱਖ ਸਕਦੇ ਆ, ਉਹਨਾਂ ਨੂੰ ਲੁਭਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਜੀ ਬਿਲਕੁਲ। ਲੇਕਿਨ ਉਹਨਾਂ ਦੇ ਵੱਲੋਂ ਇਹ ਗੱਲ ਨਹੀਂ ਸੋਚੀ ਜਾ ਰਹੀ ਕਿ ਇਹਦਾ ਪੰਜਾਬ ਦੇ ਵਡੇਰੇ ਹਿੱਤਾਂ ਦੇ ਉੱਪਰ ਜਾਂ ਖਾਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਰਹਿ ਰਹੇ ਨੇ ਜੀ, ਤਾਂ ਸਿੱਖਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਉੱਪਰ ਇਸ ਗੱਲ ਦਾ ਕੀ ਅਸਰ ਪੈਣਾ। ਹਾਂਜੀ, ਦੇਖੋ, ਅਸੀਂ ਐਸੇ ਹਾਲਾਤ ਦੇ ਵਿੱਚ ਵਿਚਰ ਰਹੇ ਹਾਂ ਜਿੱਥੇ ਦੂਸਰੇ ਸਾਡੇ ਗਵਾਂਢੀ ਸੂਬਿਆਂ ਦੇ ਵਿੱਚ ਤੁਹਾਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੈਗਾ। ਜੀ, ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਨਹੀਂ ਖਰੀਦ ਸਕਦਾ, ਪਰ ਉਹ ਜ਼ਿਆਦਾ ਜਿਹੜਾ ਉਹਦਾ ਅਸਰ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਉੱਪਰ ਇਸ ਗੱਲ ਦਾ ਅਸਰ ਪੈ ਰਿਹਾ ਕਿ ਉਹ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਤੁਸੀਂ ਜ਼ਮੀਨ ਖਰੀਦ ਨਹੀਂ ਸਕਦੇ। ਹਾਂਜੀ, ਜਿੱਥੇ ਤੁਸੀਂ ਪਹਿਲਾਂ ਤੋਂ ਵਸੇ ਹੋਏ ਹੋ, ਜਿੱਥੇ ਜੰਗਲਾਂ ਨੂੰ ਆਬਾਦ ਕਰਕੇ ਘਰ ਬਣਾਏ, ਆਪਦੇ ਖੇਤ ਚਲਾਏ, ਚਾਹੇ ਉਹ ਐਸਕॉर्ट ਫਾਰਮ ਦੀ ਗੱਲ ਹੋਵੇ, ਹਾਂਜੀ, ਚਾਹੇ ਹੁਣ ਗੁਜਰਾਤ ਦਾ ਕੱਛ ਏਰੀਆ ਉਹਦੀ ਗੱਲ ਹੋਵੇ, ਉੱਥੋਂ ਤਾਂ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਜੀ ਬਿਲਕੁਲ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਜਨਸੰਖਿਆ ਦੀ ਬਣਤਰ ਹੈ, ਜਿਹਨੂੰ ਆਪਾਂ ਡੈਮੋਗ੍ਰਾਫਿਕ ਸਟਰਕਚਰ ਕਹਿ ਲੈਂਦੇ ਹਾਂ, ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਤਬਦੀਲੀ ਆ ਰਹੀ ਹੈ। ਪ੍ਰਵਾਸੀ ਮਜ਼ਦੂਰਾਂ ਦੇ ਇੱਥੇ ਆ ਕੇ ਸੈੱਟ ਹੋਣ ਦੇ ਨਾਲ ਉਹ ਬੰਦੇ ਰੇਲਵੇ ਸਟੇਸ਼ਨ ਤੋਂ ਉਤਰਦੇ ਨਹੀਂ ਹੈ। ਤੁਸੀਂ ਉਹਨਾਂ ਨੂੰ ਰਾਸ਼ਨ ਕਾਰਡ ਬਣਾ ਕੇ ਦੇ ਰਹੇ ਹੋ, ਉਹਨਾਂ ਨੂੰ VOTING ਰਾਈਟਸ ਦੇ ਰਹੇ ਹੋ, ਸਾਰਾ ਕੁਝ ਦੇ ਰਹੇ ਹੋ, ਔਰ ਹੁਣ ਇਹ ਕਹਿ ਰਹੇ ਹੋ ਕਿ ਅਸੀਂ ਘਰ ਬਣਾ ਕੇ ਦੇਵਾਂਗੇ। ਜਦ ਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪੰਜਾਬ ਦੇ ਰਹਿਣ ਵਾਲੇ ਲੋਕ ਬਹੁਤ ਸਾਰੇ ਇਦਾਂ ਦੇ ਹੈਗੇ ਆ ਜਿਨ੍ਹਾਂ ਕੋਲ ਰਹਿਣ ਦੀਆਂ ਬੜੀਆਂ ਵੱਡੀ ਪੱਧਰ ਦੇ ਉੱਪਰ ਸਮੱਸਿਆਵਾਂ ਨੇ। ਚਾਹੇ ਆਪਾਂ ਦਲਿਤ ਭਾਈਚਾਰੇ ਦੀ ਗੱਲ ਕਰ ਲਈਏ, ਉਹਨਾਂ ਦੇ ਵੱਲ ਕੋਈ ਤਵੱਕੋ ਜਾਂ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਪੰਜਾਬ ਗਵਰਨਮੈਂਟ ਦਾ ਮੈਂ ਸਮਝਦਾ ਕਿ ਇੱਕ ਵੋਟ ਪੋਲੀਟਿਕਸ ਨੂੰ ਸਾਹਮਣੇ ਰੱਖ ਕੇ ਲਿਆ ਗਿਆ ਫੈਸਲਾ, ਜਿਹੜਾ ਕਿ ਇਹਨਾਂ ਦੇ ਬਹੁਤੇ ਫੈਸਲਿਆਂ ਦੇ ਵਾਂਗ ਪੰਜਾਬ ਦੇ ਬਿਲਕੁਲ ਹਿੱਤਾਂ ਦੇ ਵਿੱਚ ਨਹੀਂ ਹੈਗਾ, ਔਰ ਇਹਦਾ ਨੁਕਸਾਨ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਨੂੰ ਚੱਲਣਾ ਪੈਣਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਭਾਰਤ ਵਿੱਚ ਚੋਣ ਪ੍ਰਚਾਰ ਭਖਦਾ ਜਾ ਰਿਹਾ, ਦੋਨੋਂ ਪ੍ਰਮੁੱਖ ਪਾਰਟੀਆਂ BJP ਤੇ ਕਾਂਗਰਸ ਵੱਲੋਂ ਤਿੱਖੀ ਸੁਰ ਅਪਣਾਈ ਜਾ ਰਹੀ ਹੈ। ਘੱਟ ਗਿਣਤੀਆਂ ਦੇ ਮਾਮਲਿਆਂ ਨੂੰ ਵੀ ਹਲਕੇ ਅੰਦਾਜ਼ ਵਿੱਚ ਉਭਾਰਿਆ ਜਾ ਰਿਹਾ। ਕੀ ਤੁਸੀਂ ਚੋਣਾਂ ਤੋਂ ਪਹਿਲਾਂ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਦੇ ਖਿਲਾਫ ਹਿੰਸਕ ਕਾਰਵਾਈਆਂ ਦੀ ਸੰਭਾਵਨਾ ਵੇਖਦੇ ਹੋ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ, ਜਿਹੜੀ ਮੁਸਲਮਾਨਾਂ ਦੇ ਖਿਲਾਫ ਵਾਲੀ ਗੱਲ ਆ, ਉਹ ਤਾਂ ਜਿਹੜੇ ਮੁਜ਼ੱਫਰਨਗਰ ਦੇ ਵਿੱਚ ਬੀਤੇ ਦਿਨ ਵਾਪਰਿਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ। ਜੀ ਬਿਲਕੁਲ। ਔਰ ਜਿਸ ਤਰ੍ਹਾਂ ਹੁਣ ਇਹ ਰੌਲਾ ਪੈ ਰਿਹਾ ਕਿ ਪੰਜਾਬ ਦੇ ਵਿੱਚ ਵੀ ਮੋਦੀ ਨੇ ਆਉਣਾ, ਉਹ IB ਨੇ ਵੀ ਫੜ ਕੇ ਚਿੱਠੀ ਭੇਜ ਦਿੱਤੀ ਵੀ ਦੇਖੋ ਜੀ ਬਹੁਤ ਇਹਦੀ ਜਾਨ ਨੂੰ ਤਾਂ ਬਹੁਤ ਖਤਰਾ ਹੋ ਜਾਣਾ ਇੱਥੇ, ਹਨਾ। ਔਰ ਇਸ ਤਰ੍ਹਾਂ ਦੀਆਂ ਤੁਸੀਂ ਦੇਖੋ ਹਰ ਵਾਰ ਹੀ ਜੇਕਰ ਸਿੱਖ ਨਵੰਬਰ 1984 ਦੇ 25 ਸਾਲਾਂ ਦੇ ਉੱਪਰ ਬੰਦ ਕਰਨ ਦੀ ਪੰਜਾਬ ਬੰਦ ਦਾ ਸੱਦਾ ਦਿੰਦੇ ਨੇ, ਤਾਂ ਉਦੋਂ ਵੀ ਜਿਹੜੀਆਂ ਚਿੱਠੀਆਂ ਜਿਹੜੀਆਂ ਆ, ਆਈ ਡੋਂਟ ਨੋ ਕਿ ਕਿਸ ਤਰ੍ਹਾਂ ਇੰਨੀਆਂ ਸੀਕ੍ਰੇਟ ਚਿੱਠੀਆਂ ਜਿਹੜੀਆਂ ਉਹ ਮੀਡੀਆ ਦੇ ਹੱਥ ਕਿਸ ਤਰ੍ਹਾਂ ਲੱਗ ਜਾਂਦੀਆਂ ਜੀ। ਔਰ ਉਹ ਇੱਕ ਮਾਹੌਲ ਜਿਹੜਾ ਆ ਉਹ ਪਹਿਲਾਂ ਹੀ ਉਹਦੇ ਖਿਲਾਫ ਪੰਜਾਬ ਦੇ ਵਿੱਚ ਜੇ ਕਿਹਾ ਜਾ ਸਕਦਾ ਕਿ ਕਿਸੇ ਵੀ ਇੰਡੀਆ ਦੇ ਲੀਡਰ ਦੀ ਜਾਨ ਨੂੰ ਖਤਰਾ, ਤਾਂ ਇਟ ਮੀਨਸ ਕਿ ਤੁਸੀਂ ਸਿੱਧੇ ਸਿੱਧੇ ਸਿੱਖਾਂ ਨੂੰ ਦੋਸ਼ ਦੇ ਰਹੇ ਹੋ। ਹਾਂਜੀ। ਔਰ ਇਹ ਗੱਲ ਜਿਹੜੀ ਆ ਇਹ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਾਪਰੀ ਆ। ਔਰ ਹੁਣ ਜੇਕਰ ਮੋਦੀ ਪੰਜਾਬ ਦੇ ਵਿੱਚ ਆਉਂਦਾ ਤਾਂ ਬਿਲਕੁਲ ਇੱਕ ਦਮਨ ਚੱਕਰ ਜਿਹੜਾ ਹੈਗਾ ਉਹ ਇੱਕ ਸਪੈਸੀਫਿਕ ਗਰੁੱਪ ਨੇ ਜਿਹੜੇ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਸ਼ੁਰੂ ਕੀਤਾ ਜਾ ਸਕਦਾ ਹੈ ਜੀ। ਬਿਲਕੁਲ। ਔਰ ਜਿੱਥੋਂ ਤੱਕ ਜ਼ਿਆਦਾ ਵੋਲੇਟਾਈਲ ਸਿਚੁਏਸ਼ਨ ਹੋ ਸਕਦੀਆਂ, ਜਿਸ ਤਰ੍ਹਾਂ ਆਪਾਂ ਦੇਖਿਆ 2008 ਦੇ ਵਿੱਚ ਈਸਾਈਆਂ ਦੇ ਖਿਲਾਫ ਕਤਲੇਆਮ ਹੋਇਆ, ਰੀਸੈਂਟਲੀ ਹੁਣ ਮੁਜ਼ੱਫਰਨਗਰ ਦੇ ਵਿੱਚ ਇੱਥੇ ਮੁਸਲਮਾਨਾਂ ਦੇ ਖਿਲਾਫ ਹੋਇਆ ਜੀ। ਔਰ ਜਿਸ ਤਰ੍ਹਾਂ ਦੀ ਪਹੁੰਚ ਦੋਵਾਂ ਪਾਰਟੀਆਂ ਦੇ ਵੱਲੋਂ ਅਪਣਾਈ ਜਾ ਰਹੀ ਹੈ, ਜਿਹਨੂੰ ਆਮ ਮੀਡੀਆ ਦੀ ਭਾਸ਼ਾ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਫਿਰਕੂ ਪੱਤਾ ਖੇਡਣਾ ਇਹਨੂੰ ਕਹਿ ਦਿੰਦੇ ਹੈ ਜੀ। ਇਹ ਕਮਿਊਨਲ ਕਾਰਡ ਖੇਡ ਰਹੀਆਂ ਨੇ ਪਾਰਟੀਆਂ, ਔਰ ਬਿਲਕੁਲ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ
ਜਿਹੜਾ ਕਿ ਘੱਟ ਗਿਣਤੀਆਂ ਦੇ ਲਈ ਬਿਲਕੁਲ ਸੁਖਾਵਾਂ ਨਹੀਂ ਹੈ। ਔਰ ਜਿਸ ਤਰ੍ਹਾਂ ਦੇ ਨਾਲ ਮੋਦੀ ਦਾ ਉਭਾਰ ਇਸ ਸਾਰੀ ਕੈਂਪੇਨ ਦੇ ਵਿੱਚ ਹੋ ਰਿਹਾ, ਜੀ ਉਹ ਇਨ ਇਟਸੈਲਫ ਆਪਣੇ ਆਪ ਦੇ ਵਿੱਚ ਹੀ ਇੱਕ ਖਤਰੇ ਦੀ ਘੰਟੀ ਹੈ। ਜੀ ਬਿਲਕੁਲ ਬਿਲकुल ਇਹ ਸਾਰਾ ਕੁਝ ਸਾਹਮਣੇ ਹੈ ਵੀਰ ਜੀ। ਵੀਰ ਜੀ ਤੁਹਾਡੇ ਲਈ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ, ਪਰ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਅੱਜ ਇੱਥੇ ਹੀ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਤੁਹਾਡਾ ਤੇ ਤੁਹਾਡੇ ਸਮੂਹ ਦਰਸ਼ਕਾਂ ਸਰੋਤਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।